ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਅਮਰੀਕਾ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਵਿੱਚ ਇਸ ਵੇਲੇ ਹਿੰਦੂ ਤਵੀਆਂ ਵੱਲੋਂ ਹਰ ਪੱਧਰ ਤੇ ਨਫ਼ਰਤ ਦਾ ਜੋ ਬੋਲਬਾਲਾ ਹੈ ਉਹ ਕਰਵਾਇਆ ਜਾ ਰਿਹਾ ਹੈ ਔਰ YouTube ਤੇ Facebook ਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਸਟਾਰ ਦੇ ਤੌਰ ਤੇ ਉਹ ਉਭਾਰਿਆ ਜਾ ਰਿਹਾ ਹੈ। ਸੋ ਭਾਰਤ ਇਸ ਵੇਲੇ ਇੱਕ ਨਫ਼ਰਤ ਤੰਤਰ ਬਣ ਚੁੱਕਾ ਹੈ ਜਿਸ ਵਿੱਚ ਘੱਟ ਗਿਣਤੀ ਕੌਮਾਂ ਜੋ ਨੇ ਮੁਸਲਮਾਨ ਹੋਣ ਸਿੱਖ ਹੋਣ ਦਲਿਤ ਹੋਣ ਜਾਂ ਈਸਾਈਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਇਸ ਦਾ ਇੰਜ਼ਾਮ ਕੀ ਹੋਏਗਾ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਅਸੀਂ ਜਦੋਂ 47 ਦੇ ਦੁਖਦ ਦੌਰ ਦੀ ਗੱਲ ਕਰਦੇ ਹਾਂ ਕਿਉਂਕਿ ਉਸ ਵੱਡਾ ਦੁਖਾਂਤ ਜਿਸ ਟ੍ਰੈਜਡੀ ਨੂੰ ਦੋਵਾਂ ਪੰਜਾਬਾਂ ਨੇ ਬਹੁਤ ਜ਼ਿਆਦਾ ਹੰਡਾਇਆ, ਜਿਸ ਚੋਂ ਗੁਜ਼ਰੇ ਬੰਗਾਲ 'ਚ ਵੀ ਹੋਇਆ ਬਾਕੀ ਵੀ ਹਿੱਸੇ 'ਚ ਹੋਇਆ, ਸਭ ਤੋਂ ਜ਼ਿਆਦਾ ਸਾਡੇ ਦੋਵੇਂ ਹਿੱਸੇ ਪ੍ਰਭਾਵਿਤ ਹੋਏ। ਇੱਕ ਅੰਦਾਜ਼ੇ ਮੁਤਾਬਕ ਉਸ ਦੌਰ 'ਚ 1 ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ, 3 ਲੱਖ ਤੋਂ ਜ਼ਿਆਦਾ ਬੱਚੀਆਂ ਦੋਵੇਂ ਪਾਸੇ ਜਾਂ ਉਧਾਲੀਆਂ ਗਈਆਂ ਜਾਂ ਉਹਨਾਂ ਨਾਲ ਜਬਰ ਜਨਾਹ ਹੋਇਆ ਔਰ 1 ਕਰੋੜ ਦੇ ਲਗਭਗ ਲੋਕ ਜਿਹੜੇ ਨੇ ਉਹ ਬੇਘਰ ਹੋਏ, ਆਪਣਾ ਸਭ ਕੁਝ ਛੱਡ ਛਡਾ ਕੇ ਦੂਸਰੇ ਪਾਸੇ ਆਏ। ਔਰ ਉਸ ਸਭ ਦੇ ਵਿੱਚ ਜੇ ਦੇਖਣਾ ਹੋਏ ਤੇ ਅਫਵਾਹਾਂ ਦਾ ਔਰ ਨਫ਼ਰਤ, ਕਿਉਂਕਿ ਨਫ਼ਰਤ ਐਟ ਦਾ ਸੈਂਟਰ ਹੁੰਦਾ ਹੈ। ਤੁਸੀਂ ਜਦੋਂ ਵੀ ਕਿਸੇ ਦੇ ਖਿਲਾਫ ਵਾਇਲੈਂਟ ਹੁੰਦੇ ਹੋ, ਕਿਸੇ ਨੂੰ ਮਾਰਦੇ ਹੋ, ਕਿਸੇ ਦਾ ਨੁਕਸਾਨ ਕਰਦੇ ਹੋ ਤੇ ਕਿਤੇ ਨਾ ਕਿਤੇ ਤੁਸੀਂ ਇਨਸਿਕਿਉਰ ਹੁੰਦੇ ਹੋ, ਉਹਨੂੰ ਤੁਸੀਂ ਆਪਣਾ ਦੁਸ਼ਮਣ ਸਮਝਦੇ ਹੋ। ਔਰ ਇਨਸਿਕਿਉਰ ਹੋਣ ਦੇ ਲਈ ਨਫ਼ਰਤ ਔਰ ਲਾਲਚ ਇਹ ਦੋਨੋਂ ਹੀ ਚੀਜ਼ਾਂ ਕਈ ਵਾਰੀ ਟੁਗੈਦਰ ਹੁੰਦੀਆਂ ਔਰ ਜ਼ਾਹਰ ਹੈ ਸਿਆਸੀ ਲੋਕ ਤਾਂ ਆਪਣਾ ਕੰਮ ਕਰਦੇ ਹੀ ਨੇ। ਹੁਣ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਜਿਹੜੇ ਇਸ ਕਿਸਮ ਦੇ ਨਫ਼ਰਤ ਦੇ ਵਣਜਾਰੇ ਹੁੰਦੇ ਨੇ, ਜਿਨ੍ਹਾਂ ਨੇ ਨਫ਼ਰਤ ਫੈਲਾਈ ਹੁੰਦੀ ਹੈ, ਵੇਚੀ ਹੁੰਦੀ ਹੈ, ਉਹ ਇਸ ਗੱਲ ਨੂੰ ਵੀ ਯਕੀਨੀ ਬਣਾਉਂਦੇ ਨੇ ਕਿ ਵੀ ਕਿਤੇ ਨਫ਼ਰਤਾਂ ਦੇ ਵਿੱਚ ਜਿਉਣ ਵਾਲਿਆਂ ਨੂੰ ਸਮਝ ਨਾ ਆਏ, ਉਹਨਾਂ ਦੀ ਅਗਲੀ ਪੀੜ੍ਹੀ ਨੂੰ ਵੀ ਕਿ ਵੀ ਉਹ ਨਫ਼ਰਤ ਬਹੁਤ ਮਾੜੀ ਸੀ ਜਿਹਨੇ ਸਾਡਾ ਨੁਕਸਾਨ ਕੀਤਾ, ਆਓ ਅਸੀਂ ਪਿਆਰ ਦੀਆਂ ਸਾਂਝਾਂ ਪਾਈਏ। ਔਰ ਮੈਂ ਇਸ ਟੌਪਿਕ ਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਇਹਦਾ ਡੂੰਘਾ ਸੰਬੰਧ ਹੈ ਇਸ ਨਫ਼ਰਤ ਦੇ ਵਣਜਾਰਿਆਂ ਦੇ ਨਾਲ ਕਿ ਕਿਵੇਂ ਇੱਕ ਵੀਡੀਓ ਜਿਹੜੀ ਸਾਹਮਣੇ ਆਈ ਔਰ ਉਹ ਵੌਇਸ ਆਫ ਖਾਲਸਾ ਟੀਵੀ ਦਾ ਇੰਟਰਵਿਊ ਹੈ ਅੱਜ 9:30 ਤੋਂ 10 ਦੇ ਪ੍ਰੋਗਰਾਮ 'ਚ ਦਿਖਾਇਆ ਜਾਏਗਾ ਕਿ ਕਿਵੇਂ ਜਿਹੜਾ ਲਗਭਗ 18-20 ਸਾਲ ਪਹਿਲਾਂ ਇੱਕ ਪਿਆਰ ਦੀ ਯਾਦਗਾਰ ਜਿਹੜੀ ਵਾਹਗਾ ਬਾਰਡਰ ਦੇ ਉੱਤੇ ਅਟਾਰੀ ਦੋਨਾਂ ਪੰਜਾਬਾਂ ਦੀ ਜਿਹੜਾ ਦੁਖਾਂਤ ਸੀ ਉਸ ਨੂੰ ਪਿੱਛੇ ਸੁੱਟਦਿਆਂ ਹੱਥ ਆਪਸ ਦੇ ਵਿੱਚ ਮਿਲ ਰਹੇ ਨੇ ਔਰ ਉਸ ਨੂੰ ਉਹਨਾਂ ਨੇ ਜਿਹੜੇ ਕੁਝ ਇੰਡੀਪੈਂਡੈਂਟ ਮਾਈਂਡਡ ਜਿਹੜੇ ਸਕਾਲਰ ਉਹਨਾਂ ਪੰਜਾਬ ਯੂਨੀਵਰਸਿਟੀ ਦੇ ਹਿਸਟੋਰੀਅਨ, ਸੋਸ਼ੀਓਲੋਜਿਸਟ ਔਰ ਦੂਸਰੇ ਐਕਟਿਵਿਸਟ ਸੀ, ਉਹਨਾਂ ਨੇ ਬਣਾਇਆ ਕਿ ਭਾਈ ਇਹ ਸਾਨੂੰ ਅਹਿਸਾਸ ਰਹੇ ਦੋਨਾਂ ਪੰਜਾਬਾਂ ਦੇ ਲੋਕਾਂ ਨੂੰ ਕਿ ਭਾਈ ਅਸੀਂ ਕਿੰਨੇ ਗੁਨਾਹ ਕੀਤੇ ਨੇ ਔਰ ਇਹੋ ਜਿਹਾ ਵਰਤਾਰਾ ਫੇਰ ਕਦੇ ਨਾ ਹੋਵੇ, ਅਸੀਂ ਆਪਸੀ ਪਿਆਰ ਔਰ ਸਾਂਝ ਦੇ ਪ੍ਰਤੀਕ ਬਣੀਏ। ਔਰ ਪਿਛਲੇ ਦਿਨਾਂ 'ਚ ਕਿਉਂਕਿ ਉਹ 14 ਅਗਸਤ ਨੂੰ ਜਾ ਕੇ ਉੱਥੇ ਆਪਸ ਵਿੱਚ ਸਾਂਝ ਦੀ ਮੀਟਿੰਗ ਵੀ ਕਰਦੇ ਸੀ ਦੋਨੋਂ ਪਾਸਿਓਂ, ਪਾਕਿਸਤਾਨ ਤੋਂ ਵੀ ਉਹਨਾਂ ਦੇ ਜਿਹੜੇ ਅਦੀਬ ਔਰ ਦੂਸਰੇ ਲੋਕ ਉੱਥੇ ਜਾਂਦੇ ਰਹੇ ਨੇ ਔਰ ਇਹ ਉਹਨਾਂ ਨੇ ਇੰਡੀਅਨ ਹਾਈਵੇ ਅਥਾਰਟੀ ਨੇ ਸੜਕ ਬ੍ਰੌਡਰ ਕਰਨ ਦੇ ਨਾਂ ਥੱਲੇ ਐਤਕੀ ਜਦੋਂ 14 ਅਗਸਤ ਨੂੰ ਗਏ ਔਰ ਉਹਨਾਂ ਨੇ ਦੇਖਿਆ ਕਿ ਭਾਈ ਉਹ ਤਾਂ ਉਹਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਹੈ ਯਾਦਗਾਰ ਦਾ। ਸੋ ਗੱਲ ਸੜਕ ਚੌੜੀ ਕਰਨ ਦੇ ਨਾਲ ਔਰ ਇਨਫੋਰਮ ਵੀ ਨਹੀਂ ਕੀਤਾ ਗਿਆ, ਉਹਨੂੰ ਬੁਲਡੋਜ਼ ਕਰ ਦਿੱਤਾ, ਢਾ ਦਿੱਤਾ। ਸੋ ਉਹ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਹੈ ਔਰ ਅੱਜ 9:30 ਤੋਂ 10 ਵਾਲੇ ਪ੍ਰੋਗਰਾਮ ਤੁਸੀਂ ਦੇਖ ਸਕਦੇ ਕਿਉਂਕਿ ਔਰ ਇਹਦਾ ਕਿਤੇ ਨੋਟਿਸ ਨਹੀਂ ਹੈ। ਜੇ ਪ੍ਰੈਸ ਕਾਨਫਰੰਸ ਨਾ ਹੁੰਦੀ ਮੈਂ ਆਪਣੇ ਆਪ ਨੂੰ ਵੈਲ ਇਨਫੋਰਮਡ ਸਮਝਦਾ, ਮੈਨੂੰ ਵੀ ਨਹੀਂ ਸੀ ਪਤਾ ਵੀ ਇਹਨਾਂ ਨੇ ਤਾਂ ਉਹਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਕਿਉਂਕਿ ਪੰਜਾਬਾਂ ਦੀ ਸਾਂਝ ਦੀ ਗੱਲ ਜਿਹੜੇ ਹਿੰਦੂ ਤਵੀਆਂ ਦੀ ਸਾਰੀ ਆਈਡੀਓਲੋਜੀ ਨਫ਼ਰਤ ਦੇ ਉੱਤੇ ਖੜੀ ਹੈ, ਜਿੱਥੇ ਉਹਨਾਂ ਨੇ ਮੁਸਲਮਾਨਾਂ ਨੂੰ ਡੀਮਨ, ਡੈਵਲ ਔਰ ਪਤਾ ਨਹੀਂ ਕੀ ਉਹਨਾਂ ਨੇ ਬਣਾਇਆ ਹੋਇਆ ਹੈ ਔਰ ਮਲੇਛ ਔਰ ਦੂਜਾ ਤਾਂ ਪਹਿਲਾਂ ਹੀ ਇਹਨਾਂ ਦੀ ਟਰਮੀਨੋਲੋਜੀ ਉਹਨਾਂ ਲਈ ਸੀ, ਉਹ ਕਿਵੇਂ ਟੋਲਰੇਟ ਕਰ ਸਕਦੇ ਨੇ ਉਹਨਾਂ ਨੂੰ? ਇਹ ਜਿਹੜੀਆਂ ਸਾਡੀਆਂ ਸਾਂਝਾਂ ਨੇ ਦੋਨਾਂ ਕੌਮਾਂ ਦੀਆਂ ਆਪਸ ਦੇ ਵਿੱਚ, ਦੋਨਾਂ ਪੰਜਾਬਾਂ ਦੀਆਂ, ਜਿਹੜੇ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੇ ਜਿਹਨੂੰ ਹੋਰ ਵੀ ਪੁਖਤਾ ਕੀਤਾ, ਉਹ ਉਹਦੀ ਕੋਈ ਯਾਦ ਵੀ ਨਹੀਂ ਰਹਿਣ ਦੇਣਾ ਚਾਹੁੰਦੇ ਕਿ ਭਾਈ ਇਹ ਸਾਰੇ ਨੂੰ, ਹਾਲਾਂ ਉਹਨੂੰ ਕੋਈ ਸਾਡੀਆਂ ਧਾਰਮਿਕ ਜਥੇਬੰਦੀਆਂ ਜਾਂ ਮੈਨੂੰ ਵੀ ਨਹੀਂ ਸੀ ਪਤਾ, ਉਹ ਤਾਂ ਸਾਰੇ ਉਹਨਾਂ 'ਚ ਲੈਫਟਿਸਟ ਵੀ ਨੇ, ਲਿਬਰਲ ਕਿਸਮ ਦੇ ਜਿਹੜੇ ਇਨਸਾਨੀਅਤ 'ਚ ਯਕੀਨ ਰੱਖਣ ਵਾਲੇ ਲੋਕ
ਜੀ ਲੇਕਿਨ ਉਹਨਾਂ ਨੇ ਉਹਦਾ ਮਲੀਆਮੇਟ ਕਰ ਦਿੱਤਾ। ਸੋ ਹੁਣ ਜਿਹੜੀ ਇਹ ਅਗਲੀ ਜਨਰੇਸ਼ਨ, ਉਹ ਜਨਰੇਸ਼ਨ 'ਚ ਵੀ ਜੇ ਅਸੀਂ ਦੇਖੀਏ 47 ਦੇ ਦੌਰ 'ਚ ਨਫ਼ਰਤ ਕਿਨੇ ਫੈਲਾਈ, ਬਿਲਕੁਲ ਹਿੰਦੂ ਤਵੀਆਂ ਦਾ, ਆਰਐਸਐਸ ਦਾ ਉਸ ਜ਼ਮਾਨੇ 'ਚ ਵੀ ਕੀ ਰੋਲ ਸੀ, ਔਰ ਅਫਵਾਹਾਂ ਉਦੋਂ ਅਜੇ ਇਹ ਨਹੀਂ ਸੀ ਕਿ ਫੇਸਬੁੱਕ ਜਾਂ ਸੋਸ਼ਲ ਮੀਡੀਆ ਜਾਂ YouTube ਹੈ ਕਿ ਅੱਧੇ ਸੈਕਿੰਡਾਂ 'ਚ ਤੁਹਾਡੇ ਅੱਗੋਂ ਇੰਨੇ ਫਰੈਂਡ ਬਣੇ ਹੋਏ ਨੇ, ਉਹਨਾਂ ਦੇ ਅੱਗੋਂ ਗਰੁੱਪ ਨੇ ਦੂਜੇ। ਲੇਕਿਨ ਜਿਹਨੂੰ ਕਹਿੰਦੇ ਨੇ ਕਿ ਮੂੰਹ ਗੱਲ ਪਹੁੰਚ ਜਾਂਦੀ ਸੀ ਜੀ, ਫਲਾਣੀ ਥਾਂ ਟ੍ਰੇਨ ਆ ਗਈ, ਵੱਡੇ ਲੋਕ ਆਏ ਨੇ, ਔਰਤਾਂ ਨਾਲ ਇਹ ਹੋਇਆ। ਉਹ ਗੱਲ ਇਸ ਤੋਂ ਪਹਿਲਾਂ ਕਿ ਹੁੰਦਾ ਕਿ ਭਾਈ ਜੇ ਉੱਥੇ ਕਿਸੇ ਨੇ ਕੋਈ ਮਾੜਾ ਕੰਮ ਕੀਤਾ ਵੀ ਹੈ, ਸਾਡੇ ਗੁਆਂਢੀਆਂ ਦਾ ਕੀ ਕਸੂਰ ਹੈ। ਲੇਕਿਨ ਮੈਂ ਜਿਵੇਂ ਕਿਹਾ ਵੀ ਇਹ ਜਿਵੇਂ ਇੱਥੇ ਅਸੀਂ ਵਾਈਲਡ ਫਾਇਰ ਦੇਖਦੇ ਹਾਂ, ਜੰਗਲੀ ਅੱਗ ਜਿਹੜੀ ਮੀਲਾਂ ਦੇ ਵਿੱਚ ਫੈਲਦੀ ਹੈ ਔਰ ਇੰਨੀ ਤੇਜ਼ੀ ਨਾਲ ਕਿ ਉੱਥੇ ਪਾਣੀ ਪਾਓ ਉਹਦੇ ਨਾਲ ਅੱਗ ਹੋਰ ਭੜਕਦੀ ਹੈ। ਸੋ ਇਹ ਜਿਹੜੀ ਨਫ਼ਰਤ ਦੀ ਅੱਗ ਹੁੰਦੀ ਹੈ ਉਹ ਵਾਈਲਡ ਫਾਇਰ ਤੋਂ ਵੀ ਜਿਹੜੀ ਹੈ ਖਤਰਨਾਕ ਹੁੰਦੀ ਹੈ, ਕਿਉਂਕਿ ਉਹਨੂੰ ਜਿਹੜਾ ਕੈਰੀ ਕਰ ਰਿਹਾ ਹੁੰਦਾ ਆਪਣੇ ਅੰਦਰ, ਜਿੱਥੇ ਵੀ ਜਾਂਦਾ ਹੈ ਉਹ ਨਾਲ ਫੈਲਾ ਰਿਹਾ ਹੁੰਦਾ। ਔਰ ਹਿੰਦੂ ਤਵੀਆਂ ਨੇ ਬੜੀ ਸਿਸਟੇਮੈਟਿਕਲੀ, ਜੇ ਜੂਨ 84 ਚ, ਨਵੰਬਰ 84 ਜਾਂ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਦਾ ਦੌਰ ਹੈ, ਔਰ ਇਹ ਉਹਨਾਂ ਨੇ ਇੱਕ ਪੂਰੀ ਸਿਸਟੇਮੈਟਿਕਲੀ ਨਫ਼ਰਤ ਫੈਲਾਈ। ਅੱਜ ਹੀ ਮੈਂ ਤਾਂ ਨਹੀਂ ਦੇਖਿਆ, ਦੱਸਿਆ ਜਾ ਰਿਹਾ ਕਿ ਇਹ ਹੁਣ ਕੁਝ ਹਰਿਆਣਵੀਆਂ ਦੇ ਗਰੁੱਪ ਜਿਹੜੇ ਸਿੱਖਾਂ ਦੇ ਖਿਲਾਫ ਆਸਟ੍ਰੇਲੀਆ 'ਚ, ਅਮਰੀਕਾ, ਦੂਜੇ ਗਰੁੱਪ ਕਰਦੇ ਨੇ, ਔਰ ਚੈਲੰਜ ਹੈ ਕਿ ਉਸ ਪਾਰਕ 'ਚ ਆ ਜਾਓ, ਇੱਥੇ ਆ ਜਾਓ। ਇੱਕ ਸਿੱਖ ਨੌਜਵਾਨ ਜਿਹਨੂੰ ਘੇਰ ਕੇ ਆਸਟ੍ਰੇਲੀਆ ਦੇ ਵਿੱਚ ਬੜੀ ਬੁਰੀ ਤਰ੍ਹਾਂ ਮਾਰਿਆ ਗਿਆ। ਹੁਣ ਇਹ ਉਹ ਨਫ਼ਰਤ ਹੈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਟੂ ਮੱਚ ਹੈ। ਸਿੱਖਾਂ ਨੇ ਜਿਵੇਂ ਕਸ਼ਮੀਰ ਦਾ ਮੁੱਦਾ ਹੋਏ, ਇਹਨਾਂ ਦੀ ਅਖੌਤੀ ਰਾਮ ਮੰਦਰ ਦਾ ਹੋਏ, ਦੂਜਾ ਉਹ ਖਲੋਤੇ ਨੇ ਆਪਣੀ ਆਜ਼ਾਦੀ ਲਈ, ਖਾਲਿਸਤਾਨ ਦੀ ਗੱਲ, ਔਰ ਇਹ ਸਾਰੀ ਗੱਲ ਅੱਗੇ ਤੁਰ ਰਹੀ ਹੈ। ਉਹਨਾਂ ਨੇ ਦੇਖਿਆ, ਔਰ ਮੈਂ ਉਹਨਾਂ ਦਾ ਇੱਕ ਜਿਹੜਾ ਲਾਰਡ ਰੰਗੜ ਇੰਗਲੈਂਡ ਦਾ, ਉਹਨੇ ਹੁਣ ਤਾਂ ਉਹ ਦੌੜ ਗਿਆ ਕਿਉਂਕਿ ਦੌੜਾਤਾ ਉਹਨੂੰ, ਜਦੋਂ ਜਵਾਬ ਤਲਬੀ ਉਹਦੀ ਕੀਤੀ ਗਈ ਉਹਨੇ ਵੀ ਕਿਹਾ। ਔਰ ਇਹ ਸਾਰੇ ਵੇਲਡ ਧਮਕੀਆਂ ਦੇ ਰਹੇ ਨੇ ਸਿੱਖਾਂ ਨੂੰ ਕਿ ਤੁਸੀਂ ਨਵੰਬਰ 84 ਤਾਂ 10-20 ਹਜ਼ਾਰ ਮਾਰ ਕੇ ਤੁਹਾਡਾ ਛੁਟਕਾਰਾ ਹੋ ਗਿਆ, ਜੇ ਹੁਣ ਕੀਤਾ ਤਾਂ ਹੁਣ ਅਸੀਂ ਉੱਥੇ ਰਹਿਣ ਨਹੀਂ ਦੇਣਾ ਕਿਸੇ ਨੂੰ। ਇਹ ਬਿਲਕੁਲ ਉਹਨਾਂ ਦਾ, ਔਰ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਕਿਸੇ ਹੱਦ ਤੱਕ ਵੀ ਜਾਣਗੇ। ਮੁਸਲਮਾਨ ਤਾਂ 200 ਮਿਲੀਅਨ ਨੂੰ ਕਿਵੇਂ ਇਹਨਾਂ ਨੇ ਨਫ਼ਰਤ ਦਾ ਸ਼ਿਕਾਰ ਬਣਾਇਆ, ਔਰ ਉਹਦੇ 'ਚ ਕਿਉਂਕਿ ਇਸ ਵਾਈਲਡ ਫਾਇਰ ਵਾਂਗ ਭੇਜਣ ਦੇ ਲਈ YouTube, Facebook ਕਿੰਨੇ ਯੂਸਫੁਲ ਇਹਨਾਂ ਦੇ ਲਈ ਹੋਏ, ਜਿਨ੍ਹਾਂ ਤੇ ਇਹਨਾਂ ਨੇ ਆਲਮੋਸਟ ਕਬਜ਼ਾ ਹੀ ਕੀਤਾ, ਜਾਂ ਇਹਨਾਂ ਦੀ ਖੇਡ ਉਹ ਖੇਡਦੇ ਨੇ। ਉਹ ਅਣਖੀ ਦਾਸ ਵਾਲਾ ਮੁੱਦਾ ਸਾਹਮਣੇ ਆਇਆ, ਕਪਲ ਮਿਸ਼ਰਾ ਦੀ ਗੱਲ ਸਾਹਮਣੇ ਆਈ, ਪਰ ਅੱਜ ਜਿਹੜੀ ਸਟੋਰੀ ਕਾਫੀ ਪ੍ਰੋਮੀਨੈਂਟਲੀ, ਔਰ 3-4 ਸਟੋਰੀਜ਼ ਦੇ ਨਾਲ ਰਿਲੇਟਡ ਨੇ, ਮੈਂ ਰੈਫਰੈਂਸ ਹੀ ਕਰਾਂਗਾ, ਔਰ ਇਹ ਹੈ YouTube ਹੇਟ ਮੌਂਗਰਸ ਆਰ ਇੰਡੀਆਜ਼ ਨਿਊ ਸਟਾਰਸ, ਕਿ ਜਿਹੜੇ YouTube ਦੇ ਉੱਤੇ ਹੇਟ ਫੈਲਾਉਂਦੇ ਨੇ, ਔਰ ਇਹਦੇ 'ਚ ਉਹਨਾਂ ਨੇ 2 ਬੰਦਿਆਂ ਨੂੰ ਬਾਈ ਨੇਮ, ਜਿਨ੍ਹਾਂ ਨੂੰ YouTube ਨੇ ਉਹਨਾਂ ਦੀ ਸਬਸਕ੍ਰਿਪਸ਼ਨ ਦੇ ਬੇਸ ਕਿ ਜੀ 3 ਲੱਖ ਤੋਂ ਜ਼ਿਆਦਾ ਇੱਕ ਦੀ ਹੈ, ਔਰ ਉਹਨਾਂ ਦੇ ਵਿੱਚ ਵਿਕਾਸ ਫਾਟਕ ਔਰ ਇੱਕ ਹੋਰ ਹੈ ਜਿਹੜਾ ਮਿਸ਼ਰਾ ਦੀ ਗੱਲ, ਭਾਊ ਦੇ ਨਾਂ ਥੱਲੇ ਉਹਨੂੰ ਪਪੂਲਰਾਈਜ਼ ਕੀਤਾ ਗਿਆ। ਔਰ ਇਸ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਇੰਡੀਆ ਹੈਜ਼ ਬੈਨਡ ਟਿਕਟੌਕ ਅਲੋਂਗ ਵਿਦ ਸਪੇਟ ਆਫ ਅਦਰ ਚਾਈਨੀਜ਼ ਐਪਸ, ਬਟ social media problems are homegrown and go far beyond any one program. The country with more than 500 million active internet users, 50 ਕਰੋੜ ਲੋਕ ਭਾਰਤ 'ਚ ਇਸ ਵੇਲੇ ਇੰਟਰਨੈਟ ਦਾ ਯੂਜ਼ ਕਰਦੇ ਨੇ, ਔਰ ਇਹ ਲਾਰਜੈਸਟ ਮਾਰਕੀਟ ਹੈ WhatsApp ਔਰ Facebook ਦੀ। ਔਰ ਉਹਨਾਂ ਨੇ ਕਿਵੇਂ ਇਹ ਜਿਹੜੀਆਂ ਹੌਰੀਫਿਕ ਲਿੰਚਿੰਗਸ ਔਰ ਦੂਸਰੀਆਂ ਹੋਈਆਂ ਡਿਊ ਟੂ ਰਿਊਮਰ ਸਪਰੈਡ ਔਨ ਦਾ ਸੋਸ਼ਲ ਮੀਡੀਆ, ਕਿ ਕਿਵੇਂ ਉਹਨਾਂ ਰਿਊਮਰਸ ਨੇ ਆਪਣਾ ਰੋਲ ਅਦਾ ਕੀਤਾ ਹੈ। ਔਰ ਇਹ ਉਹਨਾਂ ਨੇ ਕਿਹਾ ਵੀ Facebook is facing a public relation crisis thanks to turning a blind eye to hate speech, ਕਿ ਉਹਨਾਂ ਨੇ ਕਿਹਾ ਜੀ ਜਿਹਦੇ ਸਬਸਕ੍ਰਾਈਬਰ ਨੇ ਉਹ ਠੀਕ ਹੈ, ਉਹ ਕਹਿ ਕੀ ਰਹੇ ਨੇ, ਕਿਵੇਂ ਨਫ਼ਰਤ ਫੈਲਾ ਰਹੇ ਨੇ, ਇਹਦੀ ਕੋਈ ਪਰਵਾਹ ਨਹੀਂ ਹੈ। ਔਰ ਨਾਓ a new genre of video rants threatens to stoke further hate and anger, ਕਿ ਇਹ ਜਿਹੜੀਆਂ ਨਵਾਂ ਟ੍ਰੈਂਡ ਹੈ ਅੱਗੋਂ ਇਹ ਫੈਲਾ ਰਹੇ ਨੇ। ਔਰ ਇਹ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਕਿ ਕਿਵੇਂ ਯੂਟਿਊਬਰਸ ਹੇਟਡ ਨੇ, ਜਿਹੜੇ ਹੇਟ ਫੈਲਾਉਣ ਵਾਲੇ ਨੇ। ਅਗਰੀਮਾ ਜੋਸ਼ੂਆ ਜਿਹਨੇ ਜਿਹੜਾ ਸ਼ਿਵਾਜੀ ਦਾ ਜਿਹੜਾ ਸਟੈਚੂ ਬਣਾ ਰਹੇ ਸੀ 408 ਮਿਲੀਅਨ ਡਾਲਰ ਦੇ ਖਰਚ ਦੇ ਨਾਲ, ਉਸ ਦੇ ਉੱਤੇ ਟਿੱਪਣੀ ਕੀਤੀ, ਤਾਂ ਉਹਨੂੰ ਕਿਵੇਂ ਉਹਨਾਂ ਨੇ ਜਿਹੜਾ ਹਿੰਦੂ ਨੈਸ਼ਨਲਿਸਟ ਜਿਨ੍ਹਾਂ ਨੇ ਟ੍ਰੋਲ ਕੀਤਾ ਔਰ ਉਸ ਦੇ ਨੂੰ ਰੇਪ ਦੀ ਔਰ ਦੂਸਰੀਆਂ ਧਮਕੀਆਂ ਦਿੱਤੀਆਂ।
ਫਿਰ ਜਿਹੜੀਆਂ ਨੇ ਇਹ ਪੂਰੀ ਇੱਕ ਕਹਾਣੀ ਹੈ। ਔਰ ਇਹ ਫਾਟਕ ਔਰ ਮਿਸ਼ਰਾ ਦੋ ਨਾਂ ਵਾਰ-ਵਾਰ ਆਉਂਦੇ ਨੇ। ਉਹਨਾਂ ਨੇ ਕਿਹਾ ਵੀ ਵਿਕਾਸ ਫਾਟਕ ਜਿਹਦੇ 8 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਨੇ YouTube ਦੇ ਉੱਤੇ, ਉਹਨੂੰ ਜਿਹੜਾ ਹਿੰਦੁਸਤਾਨੀ ਭਾਊ ਪਰਸੋਨਾ ਦੇ ਤੌਰ ਤੇ ਬਣਾ ਦਿੱਤਾ ਗਿਆ ਔਰ ਉਹਨੂੰ ਜਿਹੜਾ ਸਿਲਵਰ ਕ੍ਰੀਏਟਰ ਅਵਾਰਡ YouTube ਨੇ ਦਿੱਤਾ। ਔਰ ਇਹ ਜਿਹੜਾ ਨੇ ਕਿਉਂਕਿ ਇਹਨਾਂ ਨੇ YouTube ਨੇ ਬਣਾਇਆ ਹੋਇਆ ਕਿ ਜਿਹਦੇ 1 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਹੋ ਜਾਣ ਉਹਨਾਂ ਨੂੰ ਉਹ ਅਵਾਰਡ ਦਿੰਦੇ ਨੇ। ਸਾਡੇ 1,11,000 ਨੇ, ਸਾਨੂੰ ਤਾਂ ਸਦਕੇ ਦਿੱਤਾ ਨਹੀਂ ਇਹਨਾਂ ਨੂੰ। ਇਹ ਵੀ ਜਦੋਂ ਅਵਾਰਡ ਦੇ ਕੇ ਕਹਿਣਾ ਹੁੰਦਾ ਹੈ, ਇਹਦਾ ਮਤਲਬ ਹੈ ਕਿ ਵੀ ਇਹ ਬਿਲਕੁਲ ਠੀਕ ਕੰਮ ਕਰ ਰਹੇ ਨੇ, ਹਾਲਾਂਕਿ ਉਹ ਹਿੱਟ ਪ੍ਰਮੋਟ ਕਰ ਰਹੇ ਨੇ। ਔਰ ਇਸੇ ਤਰ੍ਹਾਂ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਸਾਰੇ ਚੋਂ ਪਾਠਕ ਔਰ ਮਿਸ਼ਰਾ ਕ੍ਰੀਏਟਡ देयर ओन स्टाइल ऑफ कंटेंट, वीडियोज ऑफ themselves in still cars और ਜਿਹੜੀ और using issues from feminism to militant attacks to contentious government policies. Most of them are angry, abuse-filled rants in Hindi at their targets. और उन्होंने फिर अगों दिता है कि किवें मिश्रे ने जिन्होंने इन्होंने अवार्ड दिता यूट्यूब ने, उन्हें जोशुआ के खिलाफ उन्होंने रेप करन और दूसरियां दी धमकियां दित्तियां। जे आर्मी के खिलाफ कोई लिखता है हकीकत, उसनूं भी जिहड़ा है वो स्प्यूड एंड एक्सप्लेटिव लेटन रेंट एट इंडियन फिल्म प्रोड्यूसर ईवन एकता कपूर नूं और उहदी मदर नूं और उन्होंने सैक्शुअल वायलेंस ਦੀਆਂ थ्रैट्स ਦਿੱਤੀਆਂ। और ये पूरी ਇਹਦੇ ਤੇ डिटेल है और ये किसी माड़े मोटे ने कवर नहीं किया। फॉरेन पॉलिसी ਜਿਹੜੀ एक बड़ी क्रेडिबल पब्लिकेशन है, उन्होंने ये कहा कि भी इस वेले हाल ये है कि भी हुण कोई इम्तियाज़ शेख के नाम थले जिहदे 3,20,000 तो ज़्यादा सबसक्राइबर ने, उन्होंने भी, और ये नहीं है भी ये उन्होंने कई बारी मुस्लिम नेम या हिंदू नेम ਜਿਹੜਾ ਉਹ ਮਿਕਸ ਕਰਕੇ ਪਤਾ ਵੀ ਨਹੀਂ ਲੱਗਦਾ ਵੀ ਕੌਣ ਹੈ, ਲੇਕਿਨ ਮਕਸਦ ਹੇਟਰੇਡ ਔਰ ਉਹਨਾਂ ਦੇ ਬਿਹਾਈਂਡ ਹਿੰਦੂ ਤਵੀ ਨੇ। ਹੁਣ ਇੱਕ ਜਿਹੜਾ ਅਰਨਾਬ ਗੋਸਵਾਮੀ ਜਿਹੜਾ ਰਿਪਬਲਿਕ ਟੀਵੀ ਤੇ ਬੈਠਾ, ਜਿਹੜਾ ਉਹ ਨਫ਼ਰਤ, ਉਹਦਾ ਇੱਕ ਟਰਬਨਡ ਸਿੱਖ ਤਜਿੰਦਰ ਸਿੰਘ ਜਿਹੜਾ 3.5 ਸਾਲ ਤੋਂ ਉਹਦੇ ਲਈ ਕੰਮ ਕਰਦਾ ਰਿਹਾ, ਅੱਜ ਕੱਲ ਉਹਨੇ ਰਿਜ਼ਾਈਨ ਕੀਤਾ ਹੈ। ਉਹਨੇ ਕਿਹਾ ਜੀ ਮੈਂ ਔਰ ਉਥੋਂ ਕਸ਼ਮੀਰ ਚੋਂ ਪੜਿਆ ਹੋਇਆ ਪੱਤਰਕਾਰਿਤਾ ਦਾ ਕਿ ਵੀ ਇਹ ਮੈਂ ਵੀ ਆਪਣੇ ਆਪ ਤੋਂ ਹੀ ਨਫ਼ਰਤ ਕਰਨ ਲੱਗ ਗਿਆ ਵੀ ਮੈਂ ਕੀ ਕਰਦਾ ਰਿਹਾ ਔਰ ਕਿਹਦੇ ਲਈ। ਲੇਕਿਨ ਹੁਣ ਅੱਜ ਹਾਲ ਇਹ ਹੈ ਵੀ ਉਹਨੂੰ ਹੀ ਟ੍ਰੋਲ ਕਰ ਰਹੇ ਨੇ ਔਰ ਵਿੱਚ ਹੀ ਸਿੱਖਾਂ ਨੂੰ ਵੀ ਗਾਲਾਂ ਕੱਢ ਰਹੇ। ਹਾਲਾਂਕਿ 3.5 ਸਾਲ ਉਸ ਦਾ ਉਹ ਨਫ਼ਰਤ ਦਾ ਵਪਾਰੀ ਇਹ ਵੀ ਬਣਿਆ ਰਿਹਾ। ਹੁਣ ਇਸ ਸਾਰੇ ਦੇ ਨਾਲ ਇਹ ਕਿਸ ਹੱਦ ਤੱਕ ਹੈ, ਇਹ ਤਾਂ ਯੂਟਿਊਬਰਸ ਔਰ ਫੇਸਬੁੱਕ ਦੇ ਹਵਾਲੇ ਨਾਲ ਗੱਲ ਹੈ। ਔਰ ਇੱਕ ਜਿਹਦਾ ਅੱਜ ਚਰਚਾ ਸਾਰੇ ਮੀਡੀਆ 'ਚ ਹੈ, ਸੁਦਰਸ਼ਨ ਨਿਊਜ਼ ਨਾਂ ਦਾ ਇੱਕ ਚੈਨਲ ਜਿਹੜਾ ਪਿਛਲੇ 4-5 ਸਾਲ ਤੋਂ ਇਹੀ ਨਫ਼ਰਤ ਦਾ ਕੰਮ ਔਰ ਬੇਰੋਕ ਟੋਕ, ਉਹਨੇ ਐਲਾਨ ਕੀਤਾ ਜੀ 8 ਵਜੇ ਅੱਜ ਅਸੀਂ ਦਿਖਾਵਾਂਗੇ ਕਿ ਜਿਵੇਂ ਲਵ ਜਿਹਾਦ ਔਰ ਫਲਾਣੇ ਜਿਹਾਦ ਕੀਤੇ ਨੇ, ਇਵੇਂ ਇੱਕ ਜਿਹਾਦ ਇਹ ਹੈ ਕਿ ਕਿਵੇਂ ਮੁਸਲਮਾਨਾਂ ਨੂੰ ਉਹਨਾਂ ਦੇ ਬੱਚੇ ਬੱਚੀਆਂ ਵੱਧ ਤੋਂ ਵੱਧ ਪੜ੍ਹ ਕੇ ਸਿਵਲ ਸਰਵਿਸਿਜ਼ ਦੇ ਵਿੱਚ ਆਉਣ, ਉਹ IPS DC ਦੂਜੇ ਤੀਜੇ ਬਣਨ ਤਾਂ ਕਿ ਹਿੰਦੂਆਂ ਨੂੰ ਜਿਹੜਾ ਉਹ ਨੱਥ ਪਾਣ। ਉਹਨਾਂ ਨੇ ਕਿਹਾ ਜੀ ਕੀ ਤੁਸੀਂ ਚਾਹੋਗੇ ਵੀ ਤੁਹਾਡੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇੱਕ ਮੁਸਲਮਾਨ ਜਿਹਾਦੀ ਬਣੇ? ਔਰ ਦੂਸਰਾ ਪਰ ਇਸ ਇਸ਼ੂ ਦੇ ਉੱਤੇ ਜਿਹੜਾ ਗੱਲਬਾਤ ਕਰਨ ਲਈ ਇਹਦੇ ਤੇ ਹਾਈ ਕੋਰਟ ਨੇ ਵੀ ਤੱਕ ਵੀ ਪਹੁੰਚ ਹੋਈ, IPS ਐਸੋਸੀਏਸ਼ਨ ਨੇ ਵੀ ਇਸ ਦੇ ਉੱਤੇ ਗੱਲਬਾਤ ਕੀਤੀ। ਲੇਕਿਨ ਉਹਨੇ ਕਿਹਾ ਜੀ ਜੇ ਸਾਨੂੰ ਨਹੀਂ ਮਿਲਿਆ, ਜੇ ਤਾਂ ਆਰਡਰ ਹੀ ਨਹੀਂ ਮਿਲਿਆ, ਉਹਨਾਂ ਨੇ ਕਿਹਾ ਵੀ ਮਤ ਕਰੋ ਇਹ। ਲੇਕਿਨ ਇਹ ਕਰਨ ਦੇ ਹਵਾਲੇ ਨਾਲ ਹੀ ਉਹਨੇ ਟਵੀਟ ਕੀਤਾ ਅਸੀਂ ਸ਼ੋਅ ਕਰਾਂਗੇ ਉਹਨਾਂ ਦਾ ਜਿਹੜੀ TRP ਹੈ ਉਹ 3 ਗੁਣਾ ਵੱਧ ਗਈ। ਸੋ ਇਹ ਜਿੰਨੀ ਨਫ਼ਰਤ ਔਰ ਸੈਂਸੇਸ਼ਨ, ਔਰ ਮੈਂ ਆਪਣੇ ਵੀ ਦੇਖਦਾ, ਮੈਂ ਤੁਹਾਡੇ ਨਾਲ ਹੀ ਸ਼ਾਇਦ ਗੱਲ ਕਰ ਰਿਹਾ ਸੀ, ਮੈਂ ਕਿਹਾ ਕਿ ਜਦੋਂ ਅਸੀਂ ਕੋਈ ਸੀਰੀਅਸ ਮੈਟਰ ਤੇ ਗੱਲ ਕਰਦੇ ਹਾਂ ਬਿਲਕੁਲ ਉਦੋਂ ਵਿਊਅਰਸ਼ਿਪ ਘਟ ਜਾਂਦੀ ਹੈ। ਹੁਣ ਜੇ ਤੁਸੀਂ ਉਹਦੇ ਤੇ ਕੋਈ ਚਟਪਟਾ, ਜਿਵੇਂ ਬਹੁਤ ਸਾਰੇ ਅਸੀਂ ਵੀ ਕਈ ਵਾਰੀ ਅਟੈਂਪਟ ਹੁੰਦੇ ਆ, ਜਦੋਂ ਤੁਸੀਂ ਫੇਸਬੁੱਕ ਕਰ ਰਹੇ ਹੋ ਵੀ ਕਿਸੇ ਨੇ ਉੱਤੇ ਹੈਡਲਾਈਨ ਕੋਈ ਐਸੀ ਲਾਈ ਹੁੰਦੀ ਹੈ, ਹਾਲਾਂ ਉਹਦੇ 'ਚ ਹੁੰਦਾ ਕੁਛ ਨਹੀਂ ਉਹਦੇ ਨਾਲ ਸੰਬੰਧਿਤ, ਲੇਕਿਨ ਵਾਂਸ ਤੁਸੀਂ ਕਲਿੱਕ ਕੀਤਾ ਉਹਨਾਂ ਦੀ TRP ਜਿਹੜੀ ਆ ਉਹ ਵੱਧ ਗਈ। ਹੁਣ ਜਦੋਂ ਇਹਦੇ ਲਈ ਉਹਨਾਂ ਨੇ, ਜਦੋਂ ਇਹਨੇ ਇਸ ਕਿਸਮ ਦਾ ਇਹ ਸੁਦਰਸ਼ਨ TV ਨੇ ਰੌਲਾ ਹੀ ਪਾਇਆ, ਕਿੰਨਿਆਂ ਨੇ ਇਸ ਦੇ ਉੱਤੇ ਸ਼ੋਅ ਕਰ ਦਿੱਤੇ। ਅੱਜ ਹੀ ਆਰਫਾ ਸ਼ੇਰਵਾਨੀ ਉਹਨੇ ਪੂਰਾ 18 ਮਿੰਟ ਦਾ ਕਿ ਵੀ ਇੰਨੀ ਨਫ਼ਰਤ, ਅੱਜ ਇਹਨਾਂ ਨੂੰ ਰੋਕਦਾ ਕਿਉਂ ਨਹੀਂ ਕੋਈ? ਲੇਕਿਨ ਬੇਸ਼ੱਕ ਅਸੀਂ ਗੱਲ ਵੀ ਕਰ ਰਹੇ ਹੁੰਦੇ ਹਾਂ, ਕਿਤੇ ਨਾ ਕਿਤੇ ਉਹਨਾਂ ਨੂੰ ਰੈਕਗਨੀਸ਼ਨ ਦੇ ਰਹੇ ਹੁੰਦੇ ਹਾਂ। ਔਰ ਇਸ ਸਾਰੇ ਚੋਰ ਇਹਦਾ ਅਸਰ ਸਿਰਫ ਉੱਥੋਂ ਤੱਕ ਨਹੀਂ ਹੈ। ਇੱਕ ਸਟੋਰੀ ਜਿਹੜੀ ਈਵਨ ਇੱਥੋਂ ਦੇ ਹਵਾਲੇ ਨਾਲ ਸੀ ਕਿ 5 ਅਗਸਤ ਜਦੋਂ ਕਿ ਉੱਥੇ ਮੰਦਰ ਦੇ ਨਾਂ ਥੱਲੇ ਸੈਲੀਬ੍ਰੇਟ ਕਰ ਰਹੇ ਸੀ ਹਿੰਦੂ ਤਵੀ
ਟਾਈਮ ਸਕੁਏਅਰ 'ਚ ਕੀ ਹੋਇਆ ਔਰ ਕਿਵੇਂ ਜਿਹੜੀ ਇੱਥੋਂ ਦੇ ਪ੍ਰੋਮੀਨੈਂਟ ਹਿੰਦੂ ਤਵੀਆਂ ਨੇ ਜਿਸ ਕਿਸਮ ਦੀ ਨਫ਼ਰਤ ਅਗਲੀ ਜਨਰੇਸ਼ਨ ਹੈ ਉਹ ਆਪਣੀ ਕਾਸਟ 'ਚ ਵੀ ਪ੍ਰਾਈਡ ਲੈਂਦੇ ਨੇ, ਮੁਸਲਮਾਨਾਂ ਦੇ ਖਿਲਾਫ ਵੀ ਨੇ ਔਰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜਿਹੜਾ ਹੈ ਉਹ ਬੜਾ ਹਿੰਦੂਤਵਾ ਦਾ ਪ੍ਰਾਈਡ ਕੈਰੀ ਕਰ ਰਹੇ ਹਾਂ। ਔਰ ਇਹ ਜਿਹੜੀ ਨਫ਼ਰਤ ਹੈ, ਜਦੋਂ ਅਸੀਂ ਹੁਣ ਤੱਕ ਗੱਲ ਕਰਦੇ ਰਹੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ, ਫਿਰ ਗੁਜਰਾਤ ਦੇ 2002 ਦੀ ਆਈ ਔਰ ਉਸ ਲੇਟੈਸਟ ਦੇ ਵਿੱਚ ਜਿਹੜਾ ਇੱਕ ਹੋਰ ਚੈਪਟਰ ਜੁੜ ਗਿਆ ਉਹ ਫਰਵਰੀ ਮਾਰਚ ਦੇ ਮਹੀਨੇ ਜਿਹੜਾ ਇਸ ਸਾਲ ਦੇ ਵਿੱਚ ਦਿੱਲੀ ਦੇ ਵਿੱਚ ਐਂਟੀ ਮੁਸਲਿਮ ਵਾਇਲੈਂਸ, ਜਦੋਂ ਟਰੰਪ ਇੰਡੀਆ ਦੇ ਵਿੱਚ ਬੈਠਾ ਔਰ ਉਹਦੇ 'ਚ ਮੈਂ ਦੇਖ ਰਿਹਾ ਸੀ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਜਿਹੜੀ ਦਿੱਲੀ ਦੇ ਇਸ ਦੰਗਿਆਂ ਦੇ ਉੱਤੇ ਰਿਪੋਰਟ ਕੱਢੀ ਹੈ ਉਹਦੇ 'ਚ ਇਹੀ ਜਿਹੜਾ ਅਸੀਂ ਨਫ਼ਰਤ ਦੀ ਗੱਲ ਕਰ ਰਹੇ ਹਾਂ ਕਿ ਵੀ ਕਿਵੇਂ ਉਹਨਾਂ ਨੇ ਜਿਹੜਾ ਉਹਨਾਂ ਨੇ ਕਿਹਾ ਇਸ ਰਿਪੋਰਟ ਦੇ ਵਿੱਚ ਕਿ ਦਿੱਲੀ ਪੁਲਿਸ ਨੇ ਨਾ ਦੰਗੇ ਰੋਕੇ, ਜਿਹੜੇ ਉਹਨਾਂ 'ਚ ਸ਼ਾਮਲ ਸੀ ਜੇ ਉਹਨਾਂ ਦੇ ਖਿਲਾਫ ਕਿਸੇ ਨੇ ਫੋਨ ਤੇ ਮਦਦ ਮੰਗੀ ਕਿ ਭਾਈ ਸਾਡੇ ਮਹੱਲੇ ਨੂੰ ਘੇਰ ਲਿਆ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਜਿਹੜੇ ਈਵਨ ਜ਼ਖਮੀ ਕਰਕੇ ਉਹ ਸੁੱਟ ਗਏ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਤੋਂ ਪਹਿਲਾਂ ਵੀ ਜਿਹੜਾ ਪੁਲਿਸ ਨੇ ਉਹਨਾਂ ਨੂੰ ਇਹ ਕਿਹਾ, ਜਿਵੇਂ ਅਸੀਂ ਦੇਖਦੇ ਹਾਂ ਮਾਰ ਰਹੇ ਨੇ ਤੇ ਪੁਲਿਸੀਏ ਨਾਰੇ ਲਵਾ ਰਹੇ ਨੇ ਕਿ ਭਾਰਤ ਮਾਤਾ ਕੀ ਜੈ ਔਰ ਜੈ ਸ਼੍ਰੀ ਰਾਮ ਕਹੋ, ਔਰ ਪੁਲਿਸ ਵੱਲੋਂ ਮੁਸਲਮਾਨਾਂ ਦੇ ਉੱਤੇ ਹੀ ਮਾਰਪੀਟ ਔਰ ਇਹ ਕਰਨ ਦੇ ਜਿਹੜੇ ਮਾਰਕੁੱਟ ਕਰਨ ਦੇ ਸੰਗੀਨ ਇਲਜ਼ਾਮ। ਔਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਹੋ ਗਏ ਦੰਗੇ ਜਿਹੜੇ ਬਿਲਕੁਲ ਪੀਸਫੁਲ ਰਹਿਣ ਵਾਲੇ ਸੀ ਉਹਨਾਂ ਨੂੰ ਹੀ ਡਰਾਇਆ ਧਮਕਾਇਆ ਗਿਆ, ਉਹਨਾਂ ਨੂੰ ਹੀ ਕੁੱਟ ਕੇ ਉਹਨਾਂ ਦੇ ਖਿਲਾਫ ਹੀ ਕੇਸ ਦਰਜ ਕੀਤੇ ਗਏ ਔਰ ਦਿੱਲੀ ਪੁਲਿਸ ਜਿਹੜੀ ਹੈ ਇਹ ਸਿਰਫ ਇਹ ਨਹੀਂ ਕਿ ਦੰਗਾਈਆਂ ਦੇ ਨਾਲ ਸੀ ਬਲਕਿ ਵੱਧ ਚੜ ਕੇ ਉਹਨਾਂ ਦੇ ਨੂੰ ਜਿਹੜਾ ਐਨਕਰੇਜ ਕੀਤਾ ਔਰ ਇਹਦਾ ਰੀਜ਼ਨ ਇਹ ਸੀ ਉਹਨਾਂ ਨੇ ਇਹ ਮੈਂ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਪੜ੍ਹ ਰਿਹਾ ਕਿ ਜਿਹੜੇ ਪਾਵਰ 'ਚ ਨੇ ਲੋਕ ਸੱਤਾ ਵੱਲੋਂ ਉਹਨਾਂ ਨੂੰ ਮਿਲ ਰਹੀ ਪ੍ਰੋਟੈਕਸ਼ਨ ਔਰ ਜਿਹੜੇ ਕਾਨੂੰਨ ਜਿਨ੍ਹਾਂ ਨੇ ਲਾਗੂ ਕਰਨਾ ਹੈ ਉਹ ਵੀ ਜਿਹੜੇ ਨੇ ਲਾਗੂ ਕਰਨ ਲਈ ਤਿਆਰ ਨਹੀਂ ਨੇ ਔਰ ਇਸ ਸਾਰੇ ਦੇ ਵਿੱਚ ਉਹ ਆਪਣੇ ਆਪ 'ਚ ਹੀ ਕਾਨੂੰਨ ਬਣ ਗਏ ਜੋ ਉਹਨਾਂ ਨੇ ਚਾਹਿਆ ਉਹ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਵਿੱਚ ਜੋ ਚੱਲ ਰਿਹਾ ਇਹ ਉਹੀ ਰਿਪੀਟ ਸੀ ਜੋ ਨਵੰਬਰ 84 ਦੇ ਵਿੱਚ ਸਾਹਮਣੇ ਆਇਆ। ਤੇ ਜਦੋਂ ਦਿੱਲੀ ਪੁਲਿਸ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਰਿਪੋਰਟ ਜਾਰੀ ਕੀਤੀ ਹੈ ਉਹਨਾਂ ਨੇ ਕਿਹਾ ਜੀ ਜੇ ਕਿਸੇ ਖਾਸ ਪੁਲਿਸ ਵਾਲੇ ਦੇ ਖਿਲਾਫ ਸ਼ਿਕਾਇਤ ਹੋਈ ਤੇ ਅਸੀਂ ਜ਼ਰੂਰ ਕਾਰਵਾਈ ਕਰਾਂਗੇ। ਸੋ ਨਵੰਬਰ 84 ਦਾ ਡੀਕਦੇ ਆ ਜਿਹੜਾ ਉਹ ਲੰਘ ਗਏ ਨੇ 36 ਸਾਲ, ਕਾਰਵਾਈ ਸਹਿਣ ਵਾਲੇ ਵੀ ਮਰ ਗਏ, ਜਿਨ੍ਹਾਂ ਦੇ ਪਿਆਰੇ ਮਾਰੇ ਗਏ ਸੀ ਉਹ ਤਾਂ ਮਾਰੇ ਹੀ ਗਏ, ਇੱਕ ਤੋਂ ਬਾਅਦ ਇੱਕ ਵਿਟਨੈਸ ਵੀ ਤੁਰ ਗਏ। ਸੋ ਇਹ ਰਿਪੀਟਡਲੀ ਅਕਲੀਅਤਾਂ ਨੂੰ ਘੱਟ ਗਿਣਤੀਆਂ ਨੂੰ ਦੱਸਿਆ ਜਾ ਰਿਹਾ ਹੈ ਔਰ ਇਹਦੇ ਤੇ ਕੋਈ ਕਿਸੇ ਨੇ ਹੁਣ ਸੁਦਰਸ਼ਨ ਟੀਵੀ ਨੂੰ ਲੈ ਕੇ ਚੱਲ ਰਿਹਾ 5 ਸਾਲ ਤੋਂ ਇਹ ਨਫ਼ਰਤ ਫੈਲਾ ਰਿਹਾ ਲੇਕਿਨ ਕੋਈ ਕੋਰਟ ਨੂੰ ਸੂ ਮੋਟੋ ਦਾ ਧਿਆਨ ਨਹੀਂ ਰਹਿੰਦਾ। ਹੁਣ ਦਿੱਲੀ ਬੰਬੇ ਹਾਈ ਕੋਰਟ ਨੇ ਕਿਹਾ ਵੀ ਕਿਵੇਂ ਤਬਲੀਗੀ ਜਮਾਤ ਨੂੰ ਟਾਰਗੇਟ ਕਰਕੇ ਨਫ਼ਰਤ ਫੈਲਾਈ ਗਈ, ਵਾਰਨਿੰਗ ਦੇਤਾ ਉਹਨਾਂ ਦੀ, ਚਲੋ ਜ਼ਮਾਨਤ ਹੋ ਗਈ, ਆਪਣੇ ਮੁਲਕਾਂ 'ਚੋਂ ਚਲੇ ਜਾਣਗੇ। ਲੇਕਿਨ ਜਿਨ੍ਹਾਂ ਨੇ ਮੀਡੀਆ ਨੇ ਸੋਸ਼ਲ ਮੀਡੀਆ ਨੇ ਜਿਵੇਂ ਉਹਨਾਂ ਨੂੰ ਕਰੋਨਾ ਬੰਬ, ਤਬਲੀਗੀ ਬੰਬ, ਜਿਹਾਦੀ ਬੰਬ ਫੈਲਾ ਕੇ ਨਫ਼ਰਤ ਫੈਲਾ ਕੇ ਭਾਰਤ ਭਰ ਦੇ ਵਿੱਚ ਲਿੰਚਿੰਗਸ ਕਰਵਾਈਆਂ ਉਸ ਦੇ ਉੱਤੇ ਕੋਈ ਜਵਾਬਦੇਹੀ ਨਹੀਂ ਹੈ। ਸੋ ਜਦੋਂ ਸਾਰਾ ਹੀ ਸਿਸਟਮ ਇਸ ਹੱਦ ਤੱਕ ਅੱਗੇ ਜਾ ਚੁੱਕਾ ਹੈ ਆਉਣ ਵਾਲੇ ਦਿਨ ਠੀਕ ਨਹੀਂ ਹੋਣੇ, ਇਸ ਤੋਂ ਵੀ ਬਦਤਰ ਹੋਣੇ। ਜੋ ਹਾਲਾਤ ਬਣੇ ਹੋਏ ਨੇ ਇਹ ਇਹੀ ਇਸ਼ਾਰਾ ਕਰਦੇ ਨੇ ਕਿ ਇਹ ਹਿੰਦੂਤਵੀ ਨਾਜ਼ੀਆਂ ਵਾਂਗ ਜਿਨ੍ਹਾਂ ਦੀ ਆਪਣੀ ਸਾਰੀ ਆਈਡੀਓਲੋਜੀ ਹੈ ਲਗਭਗ ਉਹਨਾਂ ਤੋਂ ਹੀ ਇਹਨਾਂ ਦਾ ਜਨਮ ਹੁੰਦਾ ਹੈ, ਉਹਨਾਂ ਦਾ ਵੀ ਨਫ਼ਰਤ ਬੇਸ ਸੀ। ਸੋ ਜਿੱਥੇ ਇੱਕ ਪਾਸੇ ਰੱਬ ਨੇ ਆਪਣੇ ਇਮੇਜ ਦੇ ਵਿੱਚ ਇਨਸਾਨੀਅਤ ਨੂੰ ਕ੍ਰੀਏਟ ਕੀਤਾ, ਰੱਬ ਮੁਹੱਬਤ ਦਾ ਨਾਂ ਹੈ, ਪਿਆਰ ਦਾ ਨਾਂ ਹੈ, ਗਲ ਨਾਲ ਲਾਣ ਦਾ ਨਾਂ ਹੈ, ਇਨਸਾਨ ਦਾ ਇਨਸਾਨ ਪ੍ਰਤੀ ਇਨਸਾਨੀ ਭਾਵ ਹੋਣ ਦਾ ਨਾਂ ਹੈ। ਲੇਕਿਨ ਜਦੋਂ ਤੁਸੀਂ ਇਨਸਾਨ ਨੂੰ ਜ਼ਾਤ ਤੇ, ਰੰਗ ਤੇ, ਨਸਲ ਤੇ, ਮਜ਼ਹਬ ਦੇ ਬੇਸ ਤੇ ਵੰਡ ਕੇ ਨਫ਼ਰਤ ਫੈਲਾਓ ਤੇ ਫਿਰ ਅਲਟੀਮੇਟਲੀ ਇਹੀ ਨਫ਼ਰਤ ਇਹੀ ਨਹੀਂ ਤੁਸੀਂ ਅੱਜ ਕਿਸੇ ਦੇ ਨੂੰ ਉਹਦਾ ਸ਼ਿਕਾਰ ਬਣਾ ਰਹੇ ਹੋ ਪਰ ਇਹ ਨਫ਼ਰਤ ਅਲਟੀਮੇਟਲੀ ਵਾਈਲਡ ਫਾਇਰ ਦੀ ਤਰ੍ਹਾਂ ਘੁੰਮ ਕੇ ਆਉਂਦੀ ਹੈ ਤੇ ਫਿਰ ਤੁਹਾਡੇ ਮਹੱਲੇ 'ਚ ਘਰ ਜਿੰਨਾ ਮਰਜ਼ੀ ਤੁਹਾਡਾ ਉੱਚਾ ਹੋਏ, ਜਿੰਨਾ ਮਰਜ਼ੀ ਮਜ਼ਬੂਤ ਹੋਏ, ਇਹ ਨਫ਼ਰਤ ਦੀ ਅੱਗ ਸਭ ਨੂੰ ਸਾੜ ਕੇ ਸਵਾਹ ਕਰਦੀ ਹੈ। ਪਰ ਅੱਜ ਹਿੰਦੂਤਵਾ ਦੇ ਵਣਜਾਰੇ ਇਸ ਨਫ਼ਰਤ ਦੀ ਅੱਗ 'ਚੋਂ ਆਪਣੀਆਂ ਵੋਟਾਂ ਗਿਣ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੂਸਰਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਰਹਿੰਦੇ ਆਪਣੇ ਇੱਕ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।